अस्सलाम वालेकुम सत श्री अकाल जी। उम्मीद करना कि सारे ठीक हो ते अच्छा जी। स्केदे दा दूसरा पार्ट और बाकी जेह्ड़े स्टूडेंट ने थ्योरी पास कर लईए मेरे व्हाट्सएप नंबर ते PDF सेंड कर दिओ ताकि दूसरे दोस्तां नाल भी शेयर होवे। नਵੇਂ स्टूडेंट वास्ते भी कोर्स ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਇਹਦੇ ਵਿੱਚੋਂ ਹੀ ਐਗਜ਼ਾਮ ਆਉਂਦਾ ਔਰ ਮਾਸ਼ਾਅੱਲਾ ਜਿੰਨੇ ਵੀ ਸਟੂਡੈਂਟ ਪਾਸ ਹੋ ਰਹੇ ਨੇ ਇੱਥੋਂ ਪੜ੍ਹ ਕੇ ਪਾਸ ਹੋ ਰਹੇ ਨੇ। ਇਸ ਵਾਸਤੇ ਤੁਹਾਡੀ ਤਿਆਰੀ ਜਿਹੜੀ ਹੈ ਤੋਂ ਫ੍ਰੀ ਹੋ ਜਾਏਗੀ, ਟੈਨਸ਼ਨ ਫ੍ਰੀ ਹੋ ਕੇ ਆਪਣੀ ਤਿਆਰੀ ਕਰੋ, ਠੀਕ ਹੈ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਤੇ इसके ਵਾਲੀਆਂ ਵੀਡੀਓ ਜ਼ਰੂਰ ਵੇਖਿਆ ਕਰੋ, ਇਹਦੇ ਨਾਲ ਬੜੀ ਹੈਲਪ ਮਿਲਦੀ ਹੈ ਕਿਉਂ ਕਾਫੀ ਐਸੇ ਸਵਾਲ ਨੇ ਜਾਂ ਕਾਫੀ ਐਸੇ ਪੇਜ ਨੇ ਉਹਨਾਂ ਦੇ ਵਿੱਚੋਂ ਹੀ ਬਾਰ-ਬਾਰ ਸਵਾਲ ਜਿਹੜੇ ਰਿਪੀਟ ਹੁੰਦੇ ਰਹਿੰਦੇ ਨੇ ਐਗਜ਼ਾਮ ਵਿੱਚ, ਠੀਕ ਹੈ। ਤੇ ਇਹ ਵੀਡੀਓ ਜਿਹੜੀਆਂ इसके ਵਾਲੀਆਂ ਅਪਲੋਡ ਕਰਨਾ ਇਹਦਾ ਮਕਸਦ ਵੀ ਇਹ ਹੀ ਹੈ ਕਿ ਤੁਸੀਂ ਇਹਨਾਂ ਨੂੰ ਵੇਖੋ ਔਰ ਇਹਨਾਂ ਤੋਂ ਫਾਇਦਾ ਚੁੱਕੋ, ਠੀਕ ਹੈ ਜੀ। ਤੇ ਚਲੋ ਜੀ 16 ਨੰਬਰ ਇਸ਼ਾਰਾ ਆ ਗਿਆ। Nel semaforo a luce rossa, ਕਹਿੰਦਾ ਇਸ਼ਾਰੇ ਦੇ ਵਿੱਚ ਲਾਲ ਲਾਈਟ ਹੈ, può essere di dimensioni più grandi delle altre, ਕਹਿੰਦਾ ਇਹਦਾ ਸਾਈਜ਼ ਦੂਸਰਿਆਂ ਨਾਲੋਂ ਵੱਡਾ ਹੋ ਸਕਦਾ ਹੈ। ਵੇਰੋ ਜੀ ਤੁਸੀਂ ਗੌਰ ਕਰਿਆ ਜੇ ਜਿੱਥੇ ਇਸ਼ਾਰਾ ਲੱਗਿਆ ਹੋਇਆ ਜਿਹੜੀ ਰੈੱਡ ਲਾਈਟ ਹੁੰਦੀ ਏ ਇਹਦਾ ਨਾਰਮਲੀ ਦੂਸਰਿਆਂ ਨਾਲੋਂ ਸਾਈਜ਼ ਥੋੜਾ ਵੱਡਾ ਹੁੰਦਾ ਹੈ। 17 ਨੰਬਰ ਜੀ ਇਹ ਪਨੀਲੀ ਫੇਰ ਆਉਣ ਲੱਗ ਪਈਆਂ ਨੇ, ਇਹਦੇ ਆਪਣੇ ਪੇਜ ਕਲੀਅਰ ਕਰ ਲੈਣੇ ਨੇ। ਇਹ ਹੁਣ ਐਗਜ਼ਾਮ ਵਿੱਚ ਦੁਬਾਰਾ ਇਸ ਪਨੀਲੋ ਦੇ ਨਾਲ ਸਵਾਲ ਆਉਂਦੇ ਨੇ, ਇਹਦੇ ਪੇਜ ਜਿੰਨੇ ਵੀ ਨੇ 2 ਨੇ 4 ਨੇ ਆਪਣੇ ਕਲੀਅਰ ਕਰ ਲੈਣੇ ਨੇ। Il segnale raffigurato prescrive ਵਾਲਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ di dare la precedenza ਕਿ ਹੱਕ ਦੇਣਾ ਜੇ ਨਹੀਂ sensi unici alternati sensi unici alternati ਵਿੱਚ। ਵੇਰੋ ਜੀ ਕਿਉਂਕਿ ਸਾਡੀ ਸਾਈਡ ਬੰਦ ਹੈ, ਇੱਥੇ ਅਸਾਂ sensi unico alternato ਦੇ ਵਿੱਚ ਪਹਿਲ ਦੇਣੀ ਹੈ ਇਸ ਨਿਸ਼ਾਨ ਦੇ ਮੁਤਾਬਕ, ਠੀਕ ਹੈ। ਬਾਕੀ ਅਗਰ ਇਸ਼ਾਰਾ ਲੱਗਿਆ ਪੁਲਿਸ ਵਾਲਾ ਖਲੋਤਿਆ ਤੇ ਫਿਰ ਅਸਾਂ ਉਹਨੂੰ ਵੇਖਣਾ ਹੈ। 18 ਨੰਬਰ il delineatore raffigurato delineatore ਦਿਖਾਇਆ ਗਿਆ indica ਦੱਸ ਰਿਹਾ l'ingresso di una galleria ਵੀ ਇੱਕ ਗੈਲਰੀ ਦੀ ਐਂਟਰੀ ਹੈ entrata ਵੇ falso। 19 ਨੰਬਰ lo spazio totale di arresto aumenta, ਕਹਿੰਦਾ ਟੋਟਲ ਰੁਕਣੇ ਵਾਲੀ ਜਗ੍ਹਾ ਵੱਧ ਜਾਏਗੀ se aumenta la velocità ਜੇ ਤੁਸੀਂ ਸਪੀਡ ਵਧਾਉਂਦੇ ਹੋ। ਵੇਰੋ ਜੀ ਸਪੀਡ ਵਧਾਉਣ ਵਾਲੇ ਵੀ ਵਧੇਗੀ। 20 ਨੰਬਰ il sorpasso in autostrada, ਕਹਿੰਦਾ ਜਿਹੜਾ ਆਟੋਸਟਰਾਦਾ ਵਿੱਚ ਓਵਰਟੇਕ ਹੈ può essere motivo di incidente, ਕਹਿੰਦਾ ਐਕਸੀਡੈਂਟ ਦੀ ਵਜ੍ਹਾ ਹੋ ਸਕਦਾ ਹੈ। se viene effettuato in vicinanza di una piazzola di sosta, ਜੇ ਕਹਿੰਦਾ ਪਿਆਜ਼ੋਲਾ ਦੀ ਸੋਸਤਾ ਦੇ ਨਜ਼ਦੀਕ ਓਵਰਟੇਕ ਕੀਤਾ ਜਾਵੇ ਤੇ ਇਹ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦਾ ਹੈ। ਫਾਲਸੋ ਜੀ। ਅੱਛਾ ਜੀ ਪਿਆਜ਼ੋਲਾ ਦੀ ਸੋਸਤਾ ਆ ਗਿਆ sempre falso ਤੇ 2 ਵੇਰੋ ਨੇ। ਇੱਕ ਐਸੇ ਤਰ੍ਹਾਂ ਦੀ ਲਫ਼ਜ਼ ਹੈ ਉਹ ਪਿਆਜ਼ੋਲੇ ਦੀ ਸੋਸਤਾ ਵੇ, ਉਹ sempre falso ਤੇ 1 ਵੇਰੋ ਹੈ, ਇਹ 2 ਵੇਰੋ ਨੇ, ਠੀਕ ਹੈ। 21 ਨੰਬਰ ਇਹ consentito, ਕਹਿੰਦਾ ਇਜਾਜ਼ਤ ਹੈ uso intermittente dei protettori di profondità, ਜਿਹੜੀਆਂ ਫੁੱਲ ਲਾਈਟਾਂ ਹੁੰਦੀਆਂ ਨੇ ਉਹਦੇ ਇੰਟਰਮਿਟੈਂਟ ਮਤਲਬ ਡਿੱਪਰ ਦੇਈਦੇ ਨੇ ਇਸ਼ਾਰਾ ਕਰੀ ਤੇ ਲਾਈਟਾਂ ਨਾਲ, ਕਹਿੰਦਾ ਇਹਦੀ ਇਜਾਜ਼ਤ ਹੈ esclusivamente ਸਿਰਫ ਨਹੀਂ ਕਾਜ਼ੀ ਦੀ ਪੈਰੀਕੋਲੋ ਇਮੀਡੀਆਟੋ, ਸਿਰਫ ਕਹਿੰਦਾ ਜਦੋਂ ਪੈਰੀਕੋਲੋ ਇਮੀਡੀਆਟੋ ਮਤਲਬ ਅਚਾਨਕ ਖਤਰਾ ਬਣੇ ਫਿਰ ਕਹਿੰਦਾ ਸਿਰਫ ਉਦੋਂ ਇਜਾਜ਼ਤ ਹੈ। ਫਾਲਤੂ ਤੁਸੀਂ ਨਾਰਮਲ ਹਾਲਾਤ ਦੇ ਵਿੱਚ ਅੱਗੇ ਗੱਡੀ ਅਸੀਂ ਉਹਨੂੰ ਓਵਰਟੇਕ ਕਰਨਾ ਚਾਹੁੰਦੇ ਹਾਂ ਉਦੋਂ ਵੀ ਅਸੀਂ ਉਹਨੂੰ ਇੰਟਰਮਿਟੈਂਟ ਤੇ ਡਿੱਪਰ ਲਾਈਟਾਂ ਨਾਲ ਇਸ਼ਾਰਾ ਕਰਕੇ ਤੇ ਅਸੀਂ ਓਵਰਟੇਕ ਕਰ ਸਕਦੇ ਹਾਂ, ਮਤਲਬ ਇਜਾਜ਼ਤ ਹੈ ਵੇ, ਸਿਰਫ ਐਸੇ ਕੰਮ ਵਾਸਤੇ ਨਹੀਂ। ਅੱਛਾ ਇਹਦੀ ਗੱਲ ਕਰਦਾ ਹੈ ਨਾ dei protettori di profondità, ਇਹ luce abbagliante ਲਾਈਟ ਜਿਹੜੀ ਉਹਦੀ ਗੱਲ ਕਰਦਾ, ਠੀਕ ਹੈ, ਇੱਕ ਹੀ ਚੀਜ਼ ਹੈ। 22 ਨੰਬਰ ਇਹ opportuno per il conducente, ਕਹਿੰਦਾ ਡਰਾਈਵਰ ਵਾਸਤੇ ਸਲਾਹ ਹੈ ਜਾਂ ਡਰਾਈਵਰ ਨੂੰ ਚਾਹੀਦਾ ਹੈ ਕਿ accusa segni di stanchezza, ਜਿਹੜਾ ਥਕਾਵਟ ਮਹਿਸੂਸ ਕਰ ਰਿਹਾ, raggiungere la più vicina piazzola di sosta, ਜਿਹੜਾ ਕੋਈ ਨਜ਼ਦੀਕ ਪਿਆਜ਼ੋਲਾ ਦੀ ਸੋਸਤਾ ਕਹਿੰਦਾ ਉੱਥੇ ਪਹੁੰਚੇ, ਇਹ ਰਿਪੋਜ਼ਾਰੇ ਤੇ ਆਰਾਮ ਕਰੇ। ਵੇਰੋ ਜੀ। ਅੱਛਾ ਜੀ ਇੱਥੇ ਵੇਖੋ ਹੁਣ ਪਿਆਜ਼ੋਲਾ ਦੀ ਸੋਸਤਾ ਆ ਗਿਆ। ਹੁਣ ਇਹ 2 ਸਵਾਲਾਂ ਵਿੱਚ ਪਿਆਜ਼ੋਲਾ ਦੀ ਸੋਸਤਾ ਆ ਗਿਆ। ਅਗਰ ਸਾਡੀ ਇਹ ਨਿਸ਼ਾਨੀ ਹੋਵੇ ਕਲੀਅਰ ਤੇ 2 ਸਵਾਲ ਸਾਡੇ ਕਲੀਅਰ ਹੋ ਗਏ, ਠੀਕ ਹੈ। ਦੱਸਿਆ ਸੀ ਕਿ sempre falso ਤੇ 2 ਵੇਰੋ, ਠੀਕ ਹੈ। ਤੇ ਇੱਥੇ ਆ ਗਿਆ ਜੀ ਇਹ ਰਿਪੋਜ਼ਾਰੇ ਨਾਲ ਇੱਕ ਵੇਰੋ ਹੁੰਦਾ ਹੈ, ਠੀਕ ਹੈ। ਇਹ ਵੇਖੋ ਉੱਤੇ ਵੀ ਆਇਆ ਸੀ, ਉੱਤੇ ਮੈਂ ਨਿਸ਼ਾਨੀ ਦੱਸੀ ਹੈ, ਸ਼ਾਇਦ ਉੱਤੇ ਕਿਧਰ ਚਲਾ ਗਿਆ, ਠੀਕ ਹੈ। ਇਹ ਵੇਖੋ 2 ਦਮਾਂਦੇ ਸਾਡੇ ਇਹਦੇ ਨਾਲ ਕਲੀਅਰ ਹੋ ਜਾਂਦੇ ਨੇ। ਇਸ ਵਾਸਤੇ ਨਿਸ਼ਾਨੀਆਂ ਅਗਰ ਤੁਹਾਡੇ ਕੋਲ ਹੋ ਸਕਦੀਆਂ ਨੇ ਤੇ ਜ਼ਰੂਰ ਕਰੋ। 3 ਨੰਬਰ quando si trasportano bambini, ਕਹਿੰਦਾ ਜਦੋਂ ਬੱਚਿਆਂ ਨੂੰ ਲੈ ਕੇ ਜਾਂਦੇ ਹੋ ਇਹ consigliabile, ਤੁਹਾਡੇ ਵਾਸਤੇ ਸਲਾਹ ਵੇ inserire il dispositivo di sicurezza, ਵਿੱਚ ਤੁਸੀਂ ਸਿਕਿਉਰੈਂਸਾ ਵਾਲਾ ਉਹ ਲਾ ਦਿਓ che impedisce apertura delle portiere, ਜਿਹੜਾ ਦਰਵਾਜ਼ੇ ਖੋਲ੍ਹਣ ਤੋਂ ਰੋਕਦਾ ਹੈ ਦਲ ਇੰਟਰਨੋ ਦਲ ਵਹੀਕਲੋ, ਗੱਡੀ ਦੇ ਅੰਦਰੋਂ। ਵੇਰੋ ਜਦੋਂ ਬੱਚੇ ਗੱਡੀ ਬਿਠਾਏ ਨੇ ਤੁਹਾਨੂੰ ਚਾਹੀਦਾ ਬੇਬੀ ਲੌਕ ਲਾ ਦਿਓ ਤਾਂ ਕਿ ਦਰਵਾਜ਼ੇ ਜਿਹੜੇ ਨੇ ਅੰਦਰੋਂ ਨਾ ਖੁੱਲਣ, ਠੀਕ ਹੈ। consigliabile ਆ ਗਿਆ sempre ਵੇਰੋ ਤੇ 4 ਫਾਲਸੋ ਵੀ ਨੇ, ਠੀਕ ਹੈ। ਇੱਕ ਹੋਰ ਵੀ ਕਿ ਸ਼ਾਇਦ ਕੁਛ ਇੰਪੈਡੀਸ਼ੇ ਵੀ ਆਵੇ, ਪੁੱਛ ਲਵੇ ਅਜੇ। 24 ਨੰਬਰ ਜੀ ਇਹ ਵੀ ਪਨੇਲੋ ਇੰਪੋਰਟੈਂਟ ਹੈ। ਨਿਸ਼ਾਨ ਦਾ ਕੀ ਮਤਲਬ ਹੈ 320 ਮੀਟਰ ਤੇ ਦਾਇਰੇ ਪ੍ਰੈਸੀਡੈਂਸ਼ੀਅਲ ਨਿਸ਼ਾਨ ਹੈ, ਉੱਥੇ ਅਸਾਂ ਪ੍ਰੈਸੀਡੈਂਸਾ ਦੇਣਾ ਹੈ। il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ di rallentare ਵੇ ਸਲੋਣਾ ਜੇ
per potersi fermare ਰੁਕਣੇ ਦੇ ਲਈ। Se ci sono i veicoli, ਅਗਰ ਗੱਡੀਆਂ ਹਨ ਕੋਈ bisogna dare la precedenza ਜਿਨ੍ਹਾਂ ਨੂੰ ਹੱਕ ਦੇਣ ਦੀ ਜ਼ਰੂਰਤ ਪੈਂਦੀ ਹੈ, ਫਿਰ ਕਹਿੰਦਾ ਸਲੋ ਹੋਣਾ ਜੇ ਰੁਕਣੇ ਦੇ ਵਾਸਤੇ ਫੇਰੋ ਜੀ। 5 ਨੰਬਰ ਐਡ ਨਿਸ਼ਾਨ ਨੇ A ਤੇ B, ਇਹ ਜਿਹੜੀ ਸੜਕ ਤੇ ਲੱਗੇ ਉੱਥੇ ਹੁੰਦੇ ਨੇ ਜਿੱਥੋਂ ਸੜਕ ਸ਼ੁਰੂ ਹੁੰਦੀ ਹੈ, ਠੀਕ ਹੈ। ਤੇ ਇਹਦਾ ਕੀ ਮਤਲਬ ਹੈ ਵੀ ਇਹ ਸੜਕ ਸੈਂਸੋਨਿਕੋ ਇੱਥੋਂ ਸ਼ੁਰੂ ਹੋ ਗਈ ਹੈ, ਠੀਕ ਹੈ। ਸਿਰਫ ਇਹਨਾਂ ਦੱਸ ਰਿਹਾ ਕਿ ਸੈਂਸੋਨਿਕੋ ਹੈ। Il segnale raffigurato indica il ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un parcheggio libero nel senso della freccia, ਵੀ ਤੀਰ ਤਰਫ ਜਿਹੜੀ ਇੱਕ ਪਾਰਕਿੰਗ ਖਾਲੀ ਹੈ, ਫਾਲਸੋ। 26 ਨੰਬਰ lo spazio totale di arresto, ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਇਹ ਪਾਰੀ ਕਹਿੰਦਾ ਬਰਾਬਰ ਹੈ allo spazio percorso durante la frenata, ਉਹ ਫਾਸਲਾ ਜਿਹੜਾ ਤੁਸੀਂ durante la frenata ਬ੍ਰੇਕ ਦੇ ਦੌਰਾਨ ਕਰਦੇ ਹੋ ਕਹਿੰਦਾ ਉਹਦੇ ਬਰਾਬਰ ਹੈ, ਫਾਲਸੋ। 27 ਨੰਬਰ ਤਸਵੀਰ ਵੇਖ ਲਓ ਜੀ। è consentito attraversare incrocio in figura, ਕਹਿੰਦਾ ਚੌਕ ਕ੍ਰਾਸ ਕਰਨ ਦੀ ਇਜਾਜ਼ਤ ਹੈ secondo ordine, ਇਸ ordine ਤਰਤੀਬ ਦੇ ਨਾਲ। il veicolo L ਕਹਿੰਦਾ L ਗੱਡੀ contemporaneamente al veicolo C, ਕਹਿੰਦਾ C ਦੇ ਨਾਲ ਜਾਏਗੀ, ਮਤਲਬ ਇਕੱਠੀਆਂ ਜਾਣਦੀਆਂ। poi ਬਾਅਦ ਵਿੱਚ il veicolo ਬਾਅਦ ਕਹਿੰਦਾ H ਜਾਏਗੀ, ਫਾਲਸੋ। 28 ਨੰਬਰ il giubbotto o le bretelle retroriflettenti, ਕਹਿੰਦਾ ਜੈਕਟਾਂ ਜਾਂ ਉਹਦੀਆਂ ਤਣੀਆਂ ਹੁੰਦੀਆਂ ਨੇ ਚਮਕਦਾਰ ad alta visibilità, ਜ਼ਿਆਦਾ ਦਿਖਾਈ ਦੇਣੇ ਵਾਲੀਆਂ। possono essere di solo di colore giallo, ਕਹਿੰਦੇ ਸਿਰਫ ਜਾਲੋ ਕਲਰ ਦੇ ਹੀ ਹੋ ਸਕਦੇ ਨੇ, ਫਾਲਤੂ ਜੀ ਮੁxtਲਿਫ ਕਲਰਾਂ ਵਿੱਚ ਹੁੰਦੀਆਂ ਨੇ। 29 ਨੰਬਰ in presenza di tratti di strada ghiacciati, ਕਹਿੰਦਾ ਜਦੋਂ ਸੜਕ ਦਾ ਉਹ ਹਿੱਸਾ ਜਿੱਥੇ ghiacciati ਬਰਫ਼ ਜੰਮੀ ਹੈ, ਇਹ opportuno ਤੁਹਾਨੂੰ ਚਾਹੀਦਾ ਹੈ frenare energicamente ogni volta, ਵੀ ਤੁਹਾਨੂੰ ਹਰ ਦਫਾ ਜ਼ੋਰ ਨਾਲ ਬ੍ਰੇਕ ਲਾਣੀ ਚਾਹੀਦੀ ਹੈ ਕਿ si incrocia un altro veicolo, ਜਦੋਂ ਦੂਸਰੀ ਗੱਡੀ ਨੂੰ ਕ੍ਰਾਸ ਕਰਦੇ ਹੋ ਮਿਲਦੇ ਹੋ। ਫਾਲਤੂ ਜੀ ਅਗਰ ਬਰਫ਼ ਜੰਮੀ ਹੈ ਜ਼ੋਰ ਨਾਲ ਬ੍ਰੇਕ ਲਾਓ ਤੇ ਗੱਡੀ ਸਲਿਪ ਹੋ ਜਾਏਗੀ। ਤੇ ogni volta ਜੀ ਇਹ ਵੀ ਪੁੱਛ ਲਵਿਆ ਜੇ, ਨਿਸ਼ਾਨੀਆਂ ਐਵੇਂ ਵੀ। 3 ਨੰਬਰ il controllo dei freni, ਕਹਿੰਦਾ ਜਿਹੜਾ ਬ੍ਰੇਕਾਂ ਦਾ ਕੰਟਰੋਲ ਹੈ, ਮਤਲਬ ਚੈੱਕ ਕਰਦੇ ਹੋ ਕਿ producono rumore, ਜਿਹੜੀਆਂ ਬ੍ਰੇਕਾਂ ਸ਼ੋਰ ਕਰ ਰਹੀਆਂ ਨੇ ਉਹਨੂੰ ਤੁਸੀਂ ਚੈੱਕ ਕਰਦੇ ਹੋ। oltre ad aumentare la sicurezza, ਕਹਿੰਦਾ ਸਿਕਿਉਰੇਸਾ ਤੇ ਵਧੇ ਦੇ ਵਧੇਦਾ può ridurre la rumorosità del veicolo, ਗੱਡੀ ਦਾ ਸ਼ੋਰ ਵੀ ਘਟ ਜਾਏਦਾ ਵੇਰੋ ਜੀ। ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ, ਇਨਸ਼ਾਅੱਲਾ ਮਿਲਣੇ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼।